ਬਰਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਨੇ। ਬਰਿੰਦਰ ਸਿੰਘ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਤੁਹਾਨੂੰ ਦੱਸਣਾ ਕੈਲੀਫੋਰਨੀਆ DOT ਐਕਸ਼ਨ ਕਰਦੀ ਕਿ ਨਹੀਂ ਕਰਦੀ। ਮੈਨੂੰ ਲਾਸਟ ਵੀਕ ਮੈਨੂੰ ਕੱਢਿਆ ਸੀਗਾ ਆਪਣੇ ਰੈੱਡ ਬਲੱਫ ਤੇ ਮੈਡਫੋਰਡ ਦੇ ਵਿਚਾਲੇ, ਆਪਣੇ ਰੈਡਿੰਗ ਦੇ ਵਿਚਾਲੇ ਆ ਸਕੇਅਰ ਕਾਟਨ ਬੁੱਡ ਤੇ ਨਾਰਥ ਬਾਉਂਡ ਤੇ ਮੈਨੂੰ ਕੱਢਿਆ ਸੀ ਟਿੱਕਰ ਲਾਉਣ ਲਈ। ਮੇਰੇ ਨਾਲ ਦੀ ਵੇ ਦੇ ਵਿੱਚ ਮਕਸੀਕਾ ਸੀ ਡਰਾਈਵਰ, ਉਹਨੇ ਆਪਣੇ ਨਾਲ ਪੈਸੰਜਰ ਬਿਠਾ ਲਿਆ ਸੀ। ਉਹ DOT ਵਾਲਿਆਂ ਨੂੰ ਪੁੱਛਦਾ ਸੀ ਵੀ ਇਹ ਤੇਰੇ ਨਾਲ ਕੌਣ ਆ, ਕੋ ਡਰਾਈਵਰ ਆ ਜਾਂ ਕਿੱਦਾਂ ਆ। ਉਹ ਬਿਲਕੁਲ ਉਹਨੂੰ ਇੰਗਲਿਸ਼ ਨਹੀਂ ਸੀ ਆਉਂਦੀ, ਬਿਲਕੁਲ ਵੀ। ਉਹ ਕੁਛ ਨਹੀਂ ਸੀ, ਉਹਨੇ ਦੱਸ ਨਹੀਂ ਸਕਿਆ ਕੁਛ ਵੀ ਕੌਣ ਆ ਕੌਣ ਨਹੀਂ ਹੈਗਾ। 2-3 ਮਿੰਟ ਉਹ ਲੱਗਾ, ਫਿਰ ਉਹਨੇ ਆਪਣੇ ਅੰਦਰ ਕਾਲ ਕੀਤੀ। ਉੱਥੋਂ ਮਕਸੀਕਨ ਆਈ ਕੁੜੀ, DOT ਦੀ ਸੀਗੀ। ਉਹਨੂੰ ਸਪੈਨਿਸ਼ ਵਿੱਚ ਪੁੱਛਿਆ ਭਾਜੀ। ਮੈਂ ਸੋਚਦਾ ਸੀ ਵੀ ਇਹਨੂੰ ਹੁਣ ਇਹ ਆਊਟ ਆਫ ਸਰਵਿਸ ਕਰੂਗਾ। ਉਸ ਨੇ ਮਕਸੀਕਨ ਨੇ ਉਹਨੂੰ ਪੁੱਛਿਆ ਵੀ ਤੂੰ ਕੌਣ ਆ ਕਿੱਦਾਂ ਆ। ਫਿਰ ਮੈਨੂੰ ਸੁਣਦਾ ਸੀ ਕਿ ਉਹ ਨਾਲ ਦਾ ਬੇਸ ਮੇਰਾ। ਉਹਨੇ ਫਿਰ ਉਹਨੂੰ ਦੱਸਿਆ ਵੀ ਜਦ ਨੂੰ ਅੰਗਰੇਜ਼ੀ 'ਚ ਦੱਸਦੀ ਸੀ ਉਹ ਮੁੜ ਕੇ ਉਹਨੂੰ ਵੀ ਇਹ ਮੇਰੇ ਨਾਲ ਆਇਆ, ਸਿਰਫ ਰੋਡ ਦੇਖਣ ਆਇਆ, ਇਹ ਮੇਰਾ ਕਜ਼ਨ ਆ ਤੇ ਡਰਾਈਵਰ ਨਹੀਂ ਹੈਗਾ। ਉਹਨੂੰ ਬੰਦੇ ਨੂੰ ਬਿਲਕੁਲ ਭਾਜੀ ਇੰਗਲਿਸ਼ ਨਹੀਂ ਸੀ ਆਉਂਦੀ, ਬਿਲਕੁਲ ਵੀ। ਯਾਨੀ ਉਹਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਕੀ ਕਹਿਣਾ ਕੀ ਨਹੀਂ ਕਹਿਣਾ। ਤੇ ਮੂਹਰੇ ਜਿਹੜਾ DOT ਵਾਲਾ ਸੀ ਉਹਨੂੰ ਸਪੈਨਿਸ਼ ਨਹੀਂ ਸੀ ਆਉਂਦੀ, ਉਹਨੂੰ ਕੁਛ ਨਹੀਂ ਕਿਹਾ ਭਾਜੀ। ਲਾਸਟ ਵੀਕ ਦੀ ਗੱਲ ਹੈ ਜੀ, ਤਾਂ ਮੈਂ ਤੁਹਾਨੂੰ ਆਪਣੀ ਦੂਜੀ ਭੇਜ ਦਊਂਗਾ। ਯਾਨੀ ਉਹਨੂੰ ਕੁਛ ਨਹੀਂ ਕਿਹਾ, ਇੱਕ ਵੀ ਲਫ਼ਜ਼ ਨਹੀਂ ਉਹਨੂੰ ਕਿਹਾ ਵੀ ਤੈਨੂੰ ਇੰਗਲਿਸ਼ ਆਉਂਦੀ ਆ ਨਹੀਂ ਆਉਂਦੀ ਕੀ ਆ। ਕਿਹੜੀ ਸਕੇਲ ਤੇ ਸੀਗਾ ਭਾਜੀ ਕਾਟਨ ਬੁੱਡ ਨਹੀਂ ਹੈਗੀ ਆਪਣੇ 5 ਦੇ ਉੱਤੇ ਰੈੱਡ ਬਲੱਫ ਲੰਘ ਕੇ ਨਾਰਥ ਬਾਉਂਡ ਦੀ ਗੱਲ ਆ। ਹਾਂ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਜੇ ਹੁਣੇ ਭਾਜੀ ਉਹਨਾਂ ਨੇ ਕਿਹਾ, ਔਰ ਜਿਹੜਾ ਕੈਲੀਫੋਰਨੀਆ ਹੈਗਾ ਉਹਨੇ ਇਹ ਗੱਲ ਕਹੀ ਆ ਵੀ ਅਸੀਂ ਇਹ ਐਨਫੋਰਸ ਨਹੀਂ ਕਰਨਾ ਇਹ। ਹਾਂਜੀ, ਨਹੀਂ ਉਹਨੇ ਕੀਤਾ ਨਹੀਂ ਭਾਜੀ। ਮੈਂ ਵੀ ਤੁਹਾਨੂੰ ਦੱਸਣ ਲਈ ਕੀਤਾ, ਤਾਂ ਨਹੀਂ ਕੀਤਾ ਉਹਨੇ, ਬਿਲਕੁਲ ਨਹੀਂ ਕੀਤਾ। ਹਾਂ, ਤੇ ਦੂਸਰੀ ਗੱਲ ਇਹ ਹੈ, ਜਿਹੜੀ ਗੱਲ ਆਪਾਂ ਪਿਛਲੇ ਹਫ਼ਤੇ ਵੀ ਕੀਤੀ ਸੀਗੀ ਕਿ ਜਿਹੜੀ ਮੈਕਸੀਕਨ ਮੂਲ ਦੇ ਬੰਦੇ ਹੈਗੇ ਆ ਉਹਨਾਂ ਦਾ ਕੋਈ ਨਾ ਕੋਈ ਇੰਟਰਪ੍ਰੀਟਰ ਉੱਥੇ ਹੁੰਦਾ ਆ, ਕੋਈ ਨਾ ਕੋਈ ਬੰਦਾ ਸਪੈਨਿਸ਼ ਬੋਲਦਾ ਆ। ਸੋ ਉਹ ਆਣ ਕੇ ਉਹਦੀ ਟ੍ਰਾਂਸਲੇਟ ਕਰਨਾ। ਇਸ ਕਰਕੇ ਉਸ ਕਮਿਊਨਿਟੀ ਨੂੰ ਜ਼ਿਆਦਾ ਫਰਕ ਨਹੀਂ ਸੀ ਪੈਂਦਾ ਜਿੰਨਾ ਕਿ ਸਾਡੀ ਕਮਿਊਨਿਟੀ ਨੂੰ ਪੈਂਦਾ ਸੀ। ਸੋ ਇਸ ਕਰਕੇ ਇੱਕ ਭਾਜੀ ਆਪਣੇ ਖਾਲਸਾ ਜੀ, ਇੱਕ ਮੈਂ ਸਾਡੇ ਨਾਲ ਹੋਰ ਗੱਲ ਕਰਨੀ ਹੈਗੀ ਤਾਂ ਟੈਰਫ ਬਦਲੇ ਆ ਜੀ। ਮੈਂ ਤੁਹਾਡਾ ਰੋਜ਼ ਸੁਣਦਾ ਪ੍ਰੋਗਰਾਮ, ਜਦ ਦਾ ਤੁਸੀਂ ਰੇਡੀਓ ਲਿਆ ਉਦਾਂ ਸੁਣਦਾ। ਹਾਂਜੀ, ਉਹ ਤੋਂ ਪਹਿਲਾਂ ਰੇਡੀਓ ਸੁਣਦਾ ਹੁੰਦਾ ਸੀ। ਚਲੋ ਆਪਣੀ ਥੋੜੀ ਰਿਸਪੈਕਟ ਵੀ ਹੈਗੀ ਆ ਭਾਜੀ। ਜਿੱਦਾਂ ਆਪਾਂ ਇੰਡੀਆ ਦੇ ਦੁਆਲੇ ਹੋਏ ਆ, ਮੈਂ ਕੋਈ ਮੋਦੀ ਦਾ ਭਗਤ ਨਹੀਂ ਹੈਗਾ। ਜਿਹੜਾ ਟੈਰਫ ਲੱਗਣਾ ਭਾਜੀ ਉਹ ਆਪਾਂ ਤੇ ਲੱਗ ਰਿਹਾ। ਹੁਣ ਤੁਸੀਂ ਦੱਸਿਆ ਤੇ ਦੇਖੋ ਕਿੰਨੇ $ਬਿਲੀਅਨ ਇਹਨਾਂ ਨੂੰ ਮੰਥਲੀ ਹੁੰਦੀ, ਆਪਣੀ ਜੇਬਾਂ 'ਚ ਜਾ ਰਿਹਾ ਉਹਦਾ, ਰਾਈਟ। ਉਹ ਤਾਂ ਸਾਡੇ ਕੋਲੋਂ ਜਾ ਰਿਹਾ। ਦੂਜੀ ਗੱਲ ਹੈ, ਜਿਹੜਾ ਇੰਡੀਆ ਤੇਲ ਲੈਂਦਾ ਰਸ਼ੀਆ ਦੇ ਕੋਲੋਂ, ਇੰਡੀਆ ਵੀ ਲੈਂਦਾ। ਤੇ ਜਿੰਨਾ ਯੂਰਪ ਆ ਭਾਜੀ, ਉਹ ਸਾਰੀ ਗੈਸ ਜਿਹੜੀ ਆ ਆਪਣੀ ਨੈਚੁਰਲ ਗੈਸ ਆ, ਉਹ ਸਾਰੀ ਤਾਂ ਰਸ਼ੀਆ ਤੋਂ ਲੈਂਦੇ ਆ। ਉਹਨਾਂ ਬਾਰੇ ਟਰੰਪ ਕੁਛ ਕਹਿੰਦਾ ਨਹੀਂ। ਉਹਨਾਂ ਨੇ 15% ਤੇ ਕਰ ਲਿਆ, ਹਨਾ ਜੀ। ਆਪਾਂ ਤੇ ਸਾਰਾ ਪੈਸਾ ਤਾਂ ਆਪਾਂ ਦੇ ਰਿਹਾ ਟੈਰਫ ਲੱਗਣ ਦਾ। ਉਹਨਾਂ ਨੂੰ ਤਾਂ ਕੋਈ ਫਰਕ ਨਹੀਂ। ਟਰੰਪ ਦੀ ਜੇਬ 'ਚ ਪੈਸੇ ਜਾਂਦੇ ਆ, ਫੈਡਰਲ ਗਵਰਨਮੈਂਟ ਦੀ ਜੇਬ, ਨਾ ਸਾਡੀ ਸਟੇਟ ਨੂੰ ਆਉਂਦੇ ਆ। ਕੋਈ ਨਾ, ਹਾਂਜੀ ਕੋਈ ਨਾ। ਆਪਾਂ ਭਾਰਤ ਰੂਸ ਤੇ ਅਮਰੀਕਾ ਦੇ ਸੰਬੰਧਾਂ ਦੇ ਉੱਤੇ ਤੇ ਇਹਨਾਂ ਦੇ ਆਪਣੇ ਤੇ ਸਾਰਿਆਂ ਤੇ ਅਸਰ ਹੋਣਾ। ਤੁਸੀਂ ਸੁਣਦੇ ਰਿਹਾ ਕਰੋ ਪ੍ਰੋਗਰਾਮ। ਥੈਂਕ ਯੂ ਤੁਹਾਡਾ, ਤੁਸੀਂ ਸੁਣਦੇ ਰਹਿੰਦੇ ਆ। ਹੁਣ ਤੁਸੀਂ ਦੇਖੋ ਵੀ ਟੈਸਲਾ ਦੀ ਕਾਰ ਜਿਹੜੀ ਇੰਡੀਆ ਦੇ ਵਿੱਚ 31 ਲੱਖ ਰੁਪਏ ਦੀ ਆ ਜੀ, 29 ਲੱਖ ਰੁਪਈਆ ਟੈਰਿਫ ਲਾਇਆ ਇੰਡੀਆ ਵਾਲਿਆਂ ਨੇ, 60 ਲੱਖ 'ਚ ਪਈ ਆ। 60 ਲੱਖ, ਠੀਕ ਆ ਕਿ ਨਹੀਂ? ਸਹੀ ਹੈ। ਸੋ ਟਰੰਪ ਉਹਨਾਂ ਦਾ ਇਹੀ ਆ ਵੀ ਭਾਈ ਠੀਕ ਆ, ਤੁਸੀਂ ਵੀ ਲਾਓ, ਅਸੀਂ ਬਰਾਬਰ ਲਾਉਣਾ ਚਾਹੁੰਦੇ ਆ, ਅਸੀਂ ਈਵਨ ਕਰਨਾ ਚਾਹੁੰਦੇ ਆ, ਹਨਾ। ਸੋ ਇਹ ਪਿਛਲੇ ਲੰਮੇ ਸਮੇਂ ਤੋਂ ਬਹੁਤ ਜ਼ਿਆਦਾ ਇੰਡੀਆ ਵਾਲੇ ਏਦਾਂ ਕਰ ਰਹੇ ਸੀ। ਸੋ ਆਪਾਂ ਨੂੰ ਇਹ ਨਹੀਂ ਹੈ ਵੀ ਕੋਈ ਆਪਾਂ ਤਾਂ ਹੁਣ ਅਮਰੀਕਾ ਦਾ ਹੀ ਹੱਕ ਕਰਨਾ, ਬਾਕੀ ਇਹ ਟਰੰਪ ਦੀ ਜੇਬ 'ਚ ਨਹੀਂ ਪੈਸੇ ਜਾਣੇ। ਪੈਸੇ ਤਾਂ ਅਮਰੀਕਾ ਦੀ ਸਰਕਾਰ ਕੋਲ ਹੀ ਜਾਣੇ ਆ। ਨਹੀਂ, ਦੂਜੀ ਗੱਲ ਇਹ ਨਾ, ਇਹ ਜਿਹੜੀ ਗੱਲਾਂ ਇਹ ਮੋਦੀ ਹੁਣੀ ਕਰਦੇ ਆ ਨਾ ਵੀ ਉਹ ਯੂਰਪ ਨਾਲ ਤਾਂ ਜੀ ਏਦਾਂ ਨੀ ਕੀਤਾ, ਸਾਡੇ ਨਾਲ ਕਿਉਂ ਏਦਾਂ ਕੀਤਾ। ਵੀ ਤੁਸੀਂ ਦੇਖੋ ਦੂਜੇ ਮਾਮਲਿਆਂ 'ਚ ਤੁਸੀਂ ਯੂਰਪ ਨਾਲ ਕੰਪੀਟ ਕਰਦੇ ਹੋ ਚੀਜ਼ਾਂ ਨੂੰ। ਨਹੀਂ, ਪਰ ਤੁਸੀਂ ਦੇਖੋ ਨਾ, ਯੂਰਪ ਨੇ ਕਿੰਨੇ $ਬਿਲੀਅਨਸ ਦਿੱਤੇ ਯੂਕਰੇਨ ਨੂੰ ਦਿੱਤੇ। ਉਹਦੀ ਲੜਾਈ ਦੇ ਲਈ ਇੰਡੀਆ ਵਾਲਿਆਂ ਨੇ ਕੋਈ ਦਿੱਤਾ ਉੱਥੇ, ਦੱਸੋ। ਹੁਣ ਅਮਰੀਕਾ ਕਹਿ ਰਿਹਾ ਵੀ ਤੁਸੀਂ ਰਸ਼ੀਆ ਦਾ ਸਾਥ ਛੱਡੋ, ਤੇ ਅੱਜ ਅਜੀਤ ਡੋਵਲ ਜਾ ਕੇ ਉਹਨੂੰ ਜੱਫੀਆਂ ਪਾ ਰਿਹਾ ਪੁਟਿਨ ਨੂੰ, ਠੀਕ ਹੈ ਕਿ ਨਹੀਂ? ਸੋ ਨੈਚੁਰਲੀ ਹੁਣ ਅਸਰ ਤਾਂ ਹੋਣਾ ਹੀ ਹੈ ਇਹਦਾ। ਹਾਂਜੀ, ਠੀਕ ਹੈ। ਇਹ ਕਿਉਂਕਿ ਸਾਡਾ ਡਿਫਰੈਂਟ ਟੌਪਿਕ ਆ ਤੇ ਅੱਜ ਤੱਕ ਤੇ ਫੋਕਸ ਰੱਖਦੇ ਹਾਂ। ਗੱਲ ਏਦਾਂ ਆ ਹਰਜੋਤ ਭਾਜੀ, ਜਿਹੜਾ ਨਲਕਾ ਆ ਨਾ, ਇਹਦੀ ਕਹਾਵਤ, ਸਿਆਸਤ ਦੀ ਕਹਾਵਤ ਇਹ ਆ ਵੀ ਜਿਹੜਾ ਨਲਕਾ ਆ ਜਿੰਨਾ ਉਹ ਸਾਨੂੰ ਦਿਖਦਾ ਉਹ ਦਿਖਦਾ, ਜਿੰਨਾ ਥੱਲੇ ਹੁੰਦਾ ਉਹ ਸਿਆਸਤ ਅਸਲੀ ਹੁੰਦੀ। ਜੀ ਬਿਲਕੁਲ।